Looming US reciprocal tariffs spook stock markets. Sensex falls 1,390 points. Sensex 1.8%, Nifty 50 falls, IT sector 1.5%, banking, realty, consumer durable stocks crash, gold prices surge to record levels. ਜੇ ਉਹਨਾਂ ਨੇ ਕਿਹਾ ਵੀ ਟੈਰਿਫ ਮਾਈਲਡਰ ਹੋਏ ਐਕਸਪੈਕਟਡ ਨਾਲੋਂ ਫਿਰ ਤਾਂ IT sector, pharma could lead to a rebound. India charges 100% tariffs on agriculture goods. Time for reciprocity. White House on eve of April 2nd deadline. I heard that India just a little while ago is going to be dropping its tariff very substantially. I said, why didn't somebody do this a long time ago? A lot of countries are going to be dropping their tariffs. ਉਹਨੇ ਕਿਹਾ ਇੰਡੀਆ ਮੈਨੂੰ ਹੁਣੇ ਹੀ ਲੱਗਿਆ ਵੀ ਬਹੁਤ ਸਾਰੀਆਂ ਆਪਣਾ ਜਿਹੜਾ ਅਮਰੀਕਨ ਚੀਜ਼ਾਂ ਦੇ ਉੱਤੇ ਟੈਰਿਫ ਲਾਉਂਦਾ ਸੀ ਘਟਾ ਰਿਹਾ। ਇਹ ਕਹਿੰਦਾ ਵੀ ਪਹਿਲਾਂ ਸੁੱਤੇ ਸੀ। ਵੀਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੱਲ 2 ਅਪ੍ਰੈਲ ਦਾ ਦਿਨ ਕੁੱਲ ਦੁਨੀਆ ਲਈ ਸਾਹ ਰੋਕ ਕੇ ਚੜ੍ਹਨ ਵਾਲਾ ਦਿਨ ਹੈ। ਅਮਰੀਕੀ ਪ੍ਰਧਾਨ ਟਰੰਪ ਨੇ ਇਸ ਨੂੰ US ਸੈਲੀਬ੍ਰੇਸ਼ਨ ਡੇ ਦਾ ਨਾਂ ਦਿੱਤਾ ਹੈ ਔਰ ਟਰੰਪ ਵੱਲੋਂ ਟੈਰਿਫ ਦੇ ਜਵਾਬ ਵਿੱਚ ਟੈਰਿਫ ਦਾ ਨਿਜ਼ਾਮ ਲਾਗੂ ਕੀਤਾ ਜਾਣਾ ਔਰ ਕੁਝ ਮੁਲਕਾਂ ਨੇ ਇਸ ਤੇ ਆਪਣੀ ਪੋਜੀਸ਼ਨ ਜਿਹੜੀ ਹੈ ਵਿਰੋਧ ਵਾਲੀ ਲਈ ਹੈ। ਪਰ ਭਾਰਤ ਦਾ ਮੋਦੀ ਤੰਤਰ ਬਿਲਕੁਲ ਖਾਮੋਸ਼ ਹੈ ਔਰ ਭਾਰਤ ਦੀ ਆਰਥਿਕਤਾ ਤੇ ਇਸ ਦਾ ਕਾਫੀ ਨਾ ਪੱਖੀ ਪ੍ਰਭਾਵ ਪੈਣ ਜਾ ਰਿਹਾ। ਸੋ ਕੀ ਇਸ ਨੂੰ ਅਸੀਂ ਭਾਰਤੀ ਵਿਨਾਸ਼ ਦੀ ਸ਼ੁਰੂਆਤ ਦੇ ਲਕਬ ਦੇ ਸਕਦੇ ਹਾਂ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਅਸੀਂ ਅਪ੍ਰੈਲ ਫੂਲ ਡੇ ਦੇ ਉੱਤੇ ਗੱਲ ਕਰ ਰਹੇ ਹਾਂ। ਅੱਜ ਮੂਰਖਾਂ ਦਾ ਦਿਨ ਹੈ, ਕੱਲ ਸਿਆਣਿਆਂ ਦਾ ਦਿਨ ਹੋਣਾ ਹੈ। ਬਿਲਕੁਲ। ਤੇ ਸਿਆਣੇ ਕਿੱਧਰ ਲੈ ਕੇ ਜਾਂਦੇ ਨੇ? ਵੈਸੇ ਇਸ ਦੇ ਉੱਤੇ ਤਾਂ ਅਜੇ ਸਵਾਲੀਆ ਨਿਸ਼ਾਨ ਹੀ ਹੈ। ਸਾਰਿਆਂ ਨੇ ਜਿੰਨੇ ਦੁਨੀਆ ਦੇ 193 ਮੁਲਕ ਨੇ ਉਹਨਾਂ ਨੇ ਆਪਣਾ ਸਾਹ ਰੋਕਿਆ ਹੋਇਆ ਕਿ ਕੱਲ ਵਾਈਟ ਹਾਊਸ ਚੋਂ ਕਿਹੜਾ ਮਹਾਵਾਕ ਨਿਕਲੇਗਾ ਜਿਹੜਾ ਦੁਨੀਆ ਨੂੰ ਕਿੱਧਰ ਤੋਂ ਕਿੱਧਰ ਨੂੰ ਘੁਮਾ ਦੇਗਾ। ਨੋ ਡਾਊਟ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਤਾਂ ਗੱਲ ਬੜੀ ਕਲੀਅਰ ਹੈ ਕਿ ਵੀ ਜੋ ਕੁਝ ਚੱਲ ਰਿਹਾ ਸੀ ਉਹ ਹੁਣ ਨਹੀਂ ਚੱਲਣਾ। ਉਹਨੂੰ ਤੁਸੀਂ ਹਾਲਾਂ ਇਸ ਦੀ ਅੱਡ ਅੱਡ ਇੰਟਰਪ੍ਰੀਟੇਸ਼ਨਸ ਨੇ। ਇੱਕ ਵੱਡੇ ਸਿਆਣੀ ਬੀਬੀ ਜਿਹੜੀ ਪੋਲੀਟੀਕਲੀ ਕਾਫੀ ਉਹਦਾ ਨਾਂ ਹੈ, ਉਹ ਆਪਣਾ ਵਰਜ਼ਨ ਦੇ ਰਹੀ ਸੀ। ਉਹ ਕਹਿੰਦੀ ਕਿ ਦੇਖੋ ਵੱਡਾ ਕੌਣ ਹੁੰਦਾ ਹੈ? ਵੱਡਾ ਉਹ ਹੁੰਦਾ ਹੈ ਜਿਹੜਾ ਕੁਛ ਲੈਂਦਾ ਨਹੀਂ ਦਿੰਦਾ। ਇਸ ਲਈ ਉਸ ਦਾ ਵੱਡਾਪਨ ਮੰਨਿਆ ਜਾਂਦਾ, ਉਹਨੂੰ ਵੱਡਾ ਮੰਨਿਆ ਜਾਂਦਾ। ਅਤੇ ਜਦੋਂ ਤੁਸੀਂ ਟਿਟ ਫਾਰ ਟੈਟ ਦੀ ਨੀਤੀ 'ਤੇ ਆ ਜਾਂਦੇ ਹੋ ਫਿਰ ਤੁਹਾਡਾ ਵੱਡਾਪਨ ਨਹੀਂ ਰਹਿੰਦਾ, ਤੁਸੀਂ ਬਰਾਬਰ 'ਤੇ ਆ ਜਾਂਦੇ ਹੋ। ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਅਮਰੀਕਾ ਦਾ ਇੱਕ ਸੁਪਰ ਪਾਵਰ ਜਾਂ ਵੱਡੀ ਸ਼ਕਤੀ ਦੇ ਤੌਰ 'ਤੇ ਸਟੇਟਸ ਸੀ ਜਾਂ ਹੈ 1 ਅਪ੍ਰੈਲ ਤੱਕ ਜੇ ਗੱਲ ਕਰੀਏ, ਅਤੇ ਉਸ ਦਾ ਕਾਰਨ ਇਹ ਸੀ ਕਿ ਅਮਰੀਕਾ ਹਰ ਇੱਕ ਦੀ ਮਦਦ ਦੇ ਉੱਤੇ ਜਿਹੜਾ ਗਿਆ ਔਰ ਬਿਨਾਂ ਇਹ ਕਾਊਂਟਰ ਕੀਤਿਆਂ ਜਾਂ ਇਹ ਤਵੱਕੋ ਕੀਤਿਆਂ ਵੀ ਉਹ ਵੀ ਮਦਦ ਕਰੇਗਾ। ਔਰ ਇਹੀ ਕਾਰਨ ਸੀ ਕਿ ਅਮਰੀਕਾ ਦੀ ਲੋੜ ਵੀ ਦੁਨੀਆ ਨੂੰ ਬਣ ਗਈ ਔਰ ਅਮਰੀਕਾ ਦਾ ਪ੍ਰਭਾਵ ਵੀ ਜਿਹੜਾ ਸੀ ਉਹ ਇੱਕ ਡੋਨਰ ਵਾਲਾ, ਗਿਵਰ ਵਾਲਾ ਬਣਿਆ, ਟੇਕਰ ਵਾਲਾ ਨਹੀਂ। ਪਰ ਉਹਨਾਂ ਨੇ ਕਿਹਾ ਵੀ ਜੇ ਹੁਣ ਇਸ ਲੈਵਲ ਦੇ ਉੱਤੇ ਹੀ ਨਿਜ਼ਾਮ ਆ ਗਿਆ ਕਿ ਵੀ ਜੋ ਤੁਸੀਂ ਕਰੋਗੇ ਉਹੀ ਅਸੀਂ ਤੁਹਾਡੇ ਨਾਲ ਕਰਾਂਗੇ, ਫਿਰ ਅਮਰੀਕਾ ਵੀ ਦੁਨੀਆ ਦੇ ਬਾਕੀ ਮੁਲਕਾਂ ਵਾਂਗ ਇੱਕ ਮੁਲਕ ਬਣ ਜਾਏਗਾ। ਉਹਨਾਂ ਨੇ ਕਿਹਾ ਵੀ ਆਲਰੇਡੀ ਅਸੀਂ ਦੇਖ ਰਹੇ ਹਾਂ ਜੇ ਅੱਡ ਅੱਡ ਮੁਲਕਾਂ ਨੇ ਜਿਹੜੇ ਪੱਕੇ ਅਲਾਈ ਸੀ ਆਪਣੀਆਂ ਕਾਊਂਟਰ ਪੋਜੀਸ਼ਨਸ ਲਈਆਂ, ਉਹ ਯੂਰਪੀਅਨ ਯੂਨੀਅਨ ਹੋਏ, ਉਹ ਕੈਨੇਡਾ ਹੋਏ, ਇਹ ਸਾਰਾ ਆਪਣੇ ਆਪ ਦੇ ਵਿੱਚ ਦੱਸਦਾ ਹੈ। ਔਰ ਇਸ ਦਾ ਅਸੀਂ ਇੱਕ ਇੰਪੈਕਟ ਇਹ ਵੀ ਦੇਖ ਸਕਦੇ ਹਾਂ ਕਿ ਹੁਣ ਮਿਆਂਮਾਰ ਦੇ ਵਿੱਚ ਅਰਥਕੁਏਕ ਆਇਆ ਜਿਹਦੇ ਥਾਈਲੈਂਡ ਤੱਕ ਗਿਆ, ਬੈਂਕਾਕ 'ਚ ਵੀ ਡੈਮੇਜ ਹੈ। ਇੱਕ ਅੰਦਾਜ਼ੇ ਮੁਤਾਬਕ 10,000 ਤੋਂ ਜ਼ਿਆਦਾ ਲੋਕ ਮਾਰੇ ਗਏ ਨੇ ਇਸ ਸਾਰੇ 'ਚ। ਲੇਕਿਨ ਤੁਹਾਨੂੰ ਕਿਤੇ ਅਮਰੀਕਨ ਮਦਦ ਨਜ਼ਰ ਨਹੀਂ ਆਉਂਦੀ। ਨਹੀਂ ਤਾਂ ਕਿਤੇ ਵੀ ਡਿਜ਼ਾਸਟਰ ਦੇ ਵੇਲੇ ਜਾਂ ਦੂਸਰਾ ਪਹਿਲਾ ਪਾਰਟ ਅਮਰੀਕਾ ਦਾ ਹੁੰਦਾ ਸੀ। ਇਹਨਾਂ ਦੇ ਜਹਾਜ਼ ਵੀ, ਮਦਦ ਵੀ, ਇਹਨਾਂ ਦੇ ਜੇ ਬਹੁਤ ਖਤਰਨਾਕ ਸਿਚੁਏਸ਼ਨ ਹੈ ਤਾਂ ਇਹਨਾਂ ਦੇ ਜਿਹੜਾ ਸੇਵੀਅਰ ਨੇ ਫਾਇਰ ਦੇ ਜਾਂ ਦੂਜਿਆਂ ਦੇ ਉਹ ਵੀ ਉੱਥੇ ਪਹੁੰਚ ਜਾਂਦੇ ਸੀ। ਹੁਣ ਇਸ ਵੇਲੇ ਇੰਨੀ ਵੱਡੀ ਟ੍ਰੈਜਡੀ ਦੇ ਹੁੰਦਿਆਂ ਹਾਲਾਂ ਮਿਆਂਮਾਰ ਇੱਕ ਦਹਿਸ਼ਤਗਰਦ ਮੁਲਕ ਵੀ ਹੈ ਜਾਂ ਲੇਕਿਨ ਕਿਉਂਕਿ ਜਿੰਨੀ ਫੰਡਿੰਗ ਜਾਂ ਦੂਜਾ US ਏਡ ਦੇ ਥੱਲੇ ਜਾਂ
ਡਿਜ਼ਾਸਟਰ ਮੈਨੇਜਮੈਂਟ ਜਾਂ ਦੂਜਾ ਉਹ ਸਾਰਾ ਕੱਟ ਆਫ ਹੋ ਗਿਆ। ਹੁਣ ਇਸੇ ਤਰ੍ਹਾਂ ਜਿਹੜਾ ਦੂਸਰਾ ਪਾਰਟ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਥੱਲੇ ਹੈ ਜਾਂ ਅਮਰੀਕਾ ਫਸਟ ਦੀ ਲਾਈਨ ਹੈ, ਉਹਨਾਂ ਦੇ ਵਿੱਚ ਬੇਸ਼ੱਕ ਇਸ ਗੱਲ ਨੂੰ ਲੈ ਕੇ ਕਿ ਭਾਈ ਸਾਡੀਆਂ ਬਿਜ਼ਨੈਸਿਸ ਵਾਪਸ ਆਉਣ, ਇੱਥੇ ਇਨਵੈਸਟ ਹੋਏ ਔਰ ਬਾਕੀਆਂ ਦੀ ਜਿਹੜਾ ਹੋਏ, ਹਾਲਾਂ ਵਕਤ ਲੱਗੇਗਾ ਕਿਉਂਕਿ ਇੱਕ ਸ਼ੇਕਅਪ ਤਾਂ ਹੈ, ਸ਼ਾਇਦ ਸ਼ੇਕਅਪ ਲੋੜੀਂਦਾ ਵੀ ਸੀ, ਇਸ ਲੈਵਲ ਤੇ ਨਾ ਸਹੀ ਕਿਸੇ ਨਾ ਕਿਸੇ ਲੈਵਲ ਦੇ ਉੱਤੇ, ਕਿਉਂਕਿ ਅਮਰੀਕਾ ਦਾ ਡੈਟ ਬਹੁਤ ਵੱਧਦਾ ਜਾ ਰਿਹਾ ਸੀ। ਔਰ ਇਹ ਜਿਹੜਾ ਜਦੋਂ ਤੁਸੀਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾਂ ਸਾਰੇ ਸਮਝੌਤੇ ਹੋਏ, ਹਾਲਾਂ ਇਹ ਨਹੀਂ ਹੈ ਕਿ ਵੀ ਇਹਦਾ ਫਾਇਦਾ ਚੀਨ ਜਾਂ ਮੈਕਸੀਕੋ ਜਾਂ ਕਿਸੇ ਹੱਦ ਤੱਕ ਦੂਸਰੇ ਮੁਲਕ ਜਿੱਥੇ ਲੇਬਰ ਹੈ ਉਹਨਾਂ ਦੇ ਤਾਂ ਲੇਬਰ ਇਸਤੇਮਾਲ ਹੋ ਰਹੇ। ਹਾਲਾਂ ਇਸ ਸਾਰੇ ਪੀਰੀਅਡ 'ਚ ਵੀ ਜਦੋਂ ਅਸੀਂ ਟ੍ਰੇਡ ਇਨਬੈਲੈਂਸ ਦੀ ਗੱਲ ਕਰਦੇ ਹਾਂ, ਬੈਨੀਫਿਸ਼ਰੀ ਤਾਂ ਬਿਲੀਅਨਰ ਹੀ ਸੀਗੇ, ਐਲਨ ਮਸਕ ਦੀ ਨਸਲ ਦੇ ਲੋਕ ਹੀ, ਉਹ ਅਮਰੀਕਨ ਹੀ ਨੇ ਜ਼ਿਆਦਾ, ਮੈਜੋਰਟੀ ਅੱਜ ਵੀ ਦੁਨੀਆ ਦੇ ਬਿਲੀਅਨਰ ਚਾਈਨੀਜ਼ ਵੀ ਉਹਦਾ ਕਿ ਵੀ ਤੁਸੀਂ ਅਮਰੀਕਨ ਇਨਵੈਸਟਮੈਂਟ ਹੈ, ਲਾ ਤੁਸੀਂ ਚਾਈਨਾ 'ਚ ਰਹੇ ਹੋ ਜਾਂ ਮੈਕਸੀਕੋ 'ਚ ਰਹੇ ਹੋ ਜਾਂ ਸੇ ਈਵਨ ਇੰਡੀਆ 'ਚ ਵੀ ਰਹੇ ਹੋ, ਉੱਥੋਂ ਇੱਥੇ ਆ ਰਿਹਾ, ਉਹਦੇ ਤੇ ਕੋਈ ਜਿਹੜੀ ਹੈ ਉਹ ਨਹੀਂ ਹੈ, ਕੋਈ ਵੀ ਉਹਦੇ ਤੇ ਟੈਰਿਫ ਨਹੀਂ ਲੱਗੀ ਹੋਈ। ਔਰ ਉੱਥੇ ਅਮਰੀਕਾ ਹੀ ਤੁਸੀਂ ਇਸ ਲਈ ਨਹੀਂ ਲਾ ਰਹੇ ਕਿ ਇੱਥੇ ਮਿਨੀਮਮ ਵੇਜ ਹੈ, ਹੈਲਥ ਇੰਸ਼ੋਰੈਂਸ ਹੈ, ਮੈਡੀਕਲ ਹੈ, ਕੋਈ ਵੀ ਡੈਮੇਜ ਹੈ। ਤੇ ਜਿਹੜੇ ਚਾਈਨਾ, ਮੈਕਸੀਕੋ, ਇੰਡੀਆ ਵਰਗੇ ਮੁਲਕ ਨੇ, ਉੱਥੇ ਤੁਸੀਂ ਥੋੜ੍ਹੇ ਥੋੜ੍ਹੇ ਪੈਸੇ ਦੇ ਕੇ ਉਹਨਾਂ ਤੋਂ ਕੰਮ ਕਰਵਾਉਂਦੇ ਹੋ, ਕੋਈ ਉਹਨਾਂ ਦਾ ਹੈ ਨਹੀਂ ਹੈ, ਚੀਪ ਲੇਬਰ ਹੈ ਔਰ ਹਾਈ ਪ੍ਰੋਫਿਟ ਤੁਸੀਂ ਬਣਾ ਰਹੇ ਹੋ। ਸੋ ਉਹਦਾ ਫਾਇਦਾ ਜੇ ਦੇਖਿਆ ਜਾਏ ਵੀ ਉਹਨਾਂ ਮੁਲਕਾਂ 'ਚ ਵੀ, ਹੁਣ ਮੈਕਸੀਕੋ ਦੇ ਵਿੱਚ ਅੱਜ ਵੀ ਕਿਸ ਲੈਵਲ ਦੀ ਗੁਰਬਤ ਹੈ। ਹੁਣ ਉੱਥੇ ਇੱਕ ਵੱਡੇ ਕਾਰਟੈਲ ਨੇ, ਉਹ ਡਰੱਗ ਕਾਰਟੈਲ ਹੋਣ, ਬਿਜ਼ਨਸ ਟਾਈਕੂਨ ਹੋਣ, ਦੂਜੇ ਹੋਣ, ਜਿਨ੍ਹਾਂ ਦੇ ਨਾਲ ਵੱਡੇ ਜਿਹੜੇ ਬਿਜ਼ਨਸਮੈਨ ਨੇ। ਹੁਣ ਜੇ ਅੱਜ ਭਾਰਤ ਦੇ 40% ਦੀ ਦੌਲਤ 2-4 ਪਰਿਵਾਰਾਂ ਦੇ ਕੋਲ ਹੈ, ਅੰਬਾਨੀ, ਅਡਾਨੀ, ਟੋਲਾ, ਇਵੇਂ ਹੀ ਅਸੀਂ ਇਹਨਾਂ ਮੁਲਕਾਂ 'ਚ ਵੀ ਦੇਖ ਸਕਦੇ ਹਾਂ ਕਿ ਵੀ ਇਹ ਸਾਰਾ ਪਾਰਟ ਚੱਲ ਰਿਹਾ। ਔਰ ਇਹ ਵੀ ਜਦੋਂ ਇੱਕ ਬਦਲੇ ਮਾਡਲ ਦੀ ਅਸੀਂ ਗੱਲ ਕਰ ਰਹੇ ਹਾਂ, ਹਾਲਾਂ ਕੱਲ੍ਹ ਦੇ ਉਸ ਐਲਾਨ ਤੋਂ ਬਾਅਦ ਹੀ ਸਾਹਮਣੇ ਆਏਗਾ, ਲੇਕਿਨ ਆਲਰੇਡੀ ਉਹਦੇ ਕੀ ਕਰੈਕ ਨੇ, ਉਹਨਾਂ ਦੇ ਆਪਣੀ ਵੀ ਅਮਰੀਕਾ ਦੇ ਵਿੱਚ ਇੱਕ ਪਾਸੇ ਉਹ ਇਕੋਨੋਮਿਸਟ ਨੇ ਜਿਹੜੇ ਅਮਰੀਕਾ 'ਚ ਆਲਰੇਡੀ ਉਹਨਾਂ ਨੇ ਰਿਸੈਸ਼ਨ ਦੀ ਭਵਿੱਖਬਾਣੀ ਕੀਤੀ ਹੈ ਕਿ ਭਾਈ ਇਹ ਰਿਸੈਸ਼ਨ ਵੱਲ ਜਾ ਰਿਹਾ। ਦੁਨੀਆ ਦੇ ਵਿੱਚ ਹੋਰ ਉੱਥੇ ਕੀ ਵਾਪਰੇਗਾ, ਕਿੰਨੇ ਲੋਕਾਂ ਦੇ ਜੌਬ ਜਾਣਗੇ, ਕੀ ਹੋਏਗਾ, ਉਸ ਨੂੰ ਲੈ ਕੇ ਉਹਨਾਂ ਮੁਲਕਾਂ ਦੀਆਂ ਸਰਕਾਰਾਂ ਵੀ ਚਿੰਤਤ ਨੇ। ਔਰ ਜਿਨ੍ਹਾਂ ਨੂੰ ਅਸੀਂ ਜਿਹੜਾ ਇੱਕ ਕ੍ਰਾਈਟੇਰੀਆ ਹੁੰਦਾ ਹੈ ਕਿਸੇ ਵੀ ਸਿਸਟਮ ਦੇ ਅੱਗੇ ਜਾਣ ਦਾ ਜਾਂ ਉਸ ਨੂੰ ਦਰਪੇਸ਼ ਖਤਰਿਆਂ ਦਾ, ਉਹ ਤਾਂ ਸਟਾਕ ਮਾਰਕੀਟ ਹੁੰਦੀ ਹੈ ਜਾਂ ਸ਼ੇਅਰ ਮਾਰਕੀਟ ਹੁੰਦੀ। ਹੁਣ ਜੇ ਅਸੀਂ ਇਹ ਦੇਖੀਏ ਕਿ ਵੀ ਭਾਰਤ ਦੇ ਵਿੱਚ, ਕਿਉਂਕਿ ਅਸੀਂ ਇਹ ਇੰਡੀਆ ਸਪੈਸੀਫਿਕ ਡਿਸਕਸ਼ਨ ਹੈ ਓਵਰਆਲ, ਤਾਂ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਕੱਲ੍ਹ ਹੀ ਸਾਹਮਣੇ ਆਏਗਾ ਵੀ ਕਿਤੇ ਤੇ ਕੀ ਲੱਗਦਾ ਹੈ। ਹਾਲਾਂ ਬਹੁਤ ਸਾਰੇ ਮੁਲਕਾਂ ਨੇ ਬਰਾਬਰ ਦੀ, ਕੈਨੇਡਾ ਨੇ ਤਾਂ ਬਰਾਬਰ ਦਾ ਚੈਲੰਜ ਕੀਤਾ, ਇਸ ਸਾਰੇ ਨੂੰ ਕਾਊਂਟਰ ਲਾਈ ਹੈ। ਯੂਰਪੀਅਨ ਯੂਨੀਅਨ ਵਾਲੇ ਸੰਭਲ ਕੇ ਗੱਲ ਕਰ ਰਹੇ ਨੇ। ਚਾਈਨਾ ਜਿਹੜਾ ਉਹ ਤਾਂ ਪਹਿਲਾਂ ਹੀ ਆਰਬਿਟ ਤੋਂ ਬਾਹਰ ਸੀ, ਉਹ ਪਹਿਲਾਂ ਹੀ ਆਪਣਾ ਉਹਨਾਂ ਦਾ ਜਿਹੜਾ ਉਹ ਇੱਕ ਵੱਖਰਾ ਇੱਕ ਤਰੀਕਾ ਕਰਨ ਦਾ। ਜਿਹੜੀ ਸਭ ਤੋਂ ਜ਼ਿਆਦਾ ਮੈਂ ਸਮਝਦਾ ਵੀ ਹੈਰਾਨੀ ਹੈ ਭਾਰਤ ਦੇ ਬਿਹੇਵੀਅਰ ਨੂੰ ਲੈ ਕੇ, ਜਿਨ੍ਹਾਂ ਨੇ ਉੱਚਾ ਸਾਹ ਹੀ ਨਹੀਂ ਲਿਆ ਜਦੋਂ ਦਾ ਟਰੰਪ ਰਗੜ ਰਿਹਾ, ਅਮਰੀਕਾ ਰਗੜ ਰਿਹਾ, ਇਸ ਲਈ ਸਾਹ ਉਹਨਾਂ ਨੇ ਸਭ ਨੇ ਰੋਕਿਆ। ਅੱਜ ਤੁਸੀਂ ਉਹਨਾਂ ਦੇ ਸਾਰੇ ਯੂਟਿਊਬਰਸ ਦਾ, ਦੂਜਿਆਂ ਦਾ ਹਾਲ ਦੇਖੋ। ਈਵਨ ਆ ਸ਼ੇਖਰ ਗੁਪਤਾ ਵਰਗਾ ਪੂਰਾ ਜਿਹੜਾ ਬਦਬੂਦਾਰ ਹਿੰਦੂ ਤਵੀ ਨੈਸ਼ਨਲਿਜ਼ਮ ਦੇ, ਜਿਹੜਾ ਇੰਡੀਅਨ ਨੈਸ਼ਨਲਿਸਟ ਦੇ ਉਸ ਲਬਾਦੇ ਦੇ ਥੱਲੇ, ਉਹ ਆਪਣੀ ਪ੍ਰੈਜੈਂਟੇਸ਼ਨ 'ਚ ਇਹਨੂੰ ਬਲੈਸਿੰਗ ਇਨ ਡਿਸਗਾਈਜ਼ ਕਹਿ ਰਿਹਾ ਸੀ। ਉਹਨੇ ਕਿਹਾ ਜੀ ਸਾਡਾ ਹਾਲ ਜਿਵੇਂ 89-90 ਪੀਰੀਅਡ 'ਚ ਇਕੋਨਮੀ ਬਹੁਤ ਬੁਰਾ ਹਾਲ ਸੀ, $2 ਬਿਲੀਅਨ ਫੋਰਨ ਐਕਸਚੇਂਜ ਰਿਜ਼ਰਵ ਰਹਿ ਗਏ ਸੀ, ਕਿੰਨੇ ਟਨ ਸੋਨਾ ਫਲਾਈ ਕਰਕੇ ਭੇਜਿਆ। ਫਿਰ ਜਿਹੜਾ ਉਹ ਵਰਸਟ ਡੈਟਰ ਸੀ ਬ੍ਰਾਜ਼ੀਲ ਔਰ ਮੈਕਸੀਕੋ ਤੋਂ ਬਾਅਦ। ਔਰ ਉਸ ਸਾਰੇ 'ਚੋਂ ਹੀ ਉਹਨਾਂ ਨੇ ਕਿਹਾ ਜੀ ਕਿ ਨਰਸਿਮਹਾ ਰਾਓ ਨੇ ਰਿਫਾਰਮ ਦੇ ਥੱਲੇ, ਔਰ ਦੂਜਾ ਮਨਮੋਹਨ ਸਿੰਘ ਦੀ ਪਾਲਿਸੀ, ਔਰ ਦੂਜੀ ਉਹਦੇ 'ਚੋਂ ਹੀ ਪ੍ਰੋਸਪੈਕਟ ਵੀ ਹੁਣ ਇਹ ਸਾਰੇ 'ਚੋਂ ਇੰਡੀਆ ਲਈ ਵਧੀਆ ਹੀ ਹੋਏਗਾ, ਮੇਕ ਇੰਡੀਆ ਫਸਟ ਵਾਲੀ ਲਾਈਨ ਆ ਜਾਏਗੀ। ਮੈਨੂੰ ਉਹ ਜਿਵੇਂ ਤੁਸੀਂ ਇੱਕ ਉਹ ਡੇ ਡਰੀਮਰ ਸ਼ੇਖ ਚਿਲੀ ਦੇ ਸੁਪਨੇ ਦੇਖ ਰਹੇ ਹੋ, ਤੁਹਾਨੂੰ ਕੱਲ੍ਹ ਤੱਕ ਤੁਸੀਂ ਵਿਸ਼ਵ ਗੁਰੂ ਸੀ ਦੁਨੀਆ ਦੀ, ਤੁਸੀਂ ਕਲੇਮ ਕਰਦੇ ਸੀ ਜੀ ਅਸੀਂ ਹੁਣ 5ਵੀਂ ਇਕੋਨਮੀ ਬਣ ਗਏ ਹਾਂ, ਹੁਣ 4ਥੀ ਬਣ ਗਏ ਹਾਂ, ਹੁਣ ਅਸੀਂ 3ਰੀ ਬਣ ਜਾਣਾ, 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਦੇਣਾ, 2050 ਤੱਕ ਅਮਰੀਕਾ ਨੂੰ ਛੱਡ ਦੇਣਾ। ਤੁਸੀਂ ਸਾਰੇ ਕੱਢ ਲਓ ਇਹਨਾਂ ਦੀਆਂ ਸਟੇਟਮੈਂਟਾਂ, ਆਹੀ ਵੱਡੇ ਜਿਹੜੇ ਸੀ ਕਰਨ ਵਾਲੇ ਉਹ ਸਾਰੇ ਨੂੰ ਸੀ। ਹੁਣ ਹਾਲ ਕੀ ਹੈ ਕਿ ਵੀ ਅਜੇ ਜਿਹੜਾ ਉਹ ਅਸਲੀ ਆਣਾ ਕਿ ਕਿੰਨਾ ਟੈਰਿਫ ਕੀ ਹੈ। 2 ਸਟੇਟਮੈਂਟਾਂ ਪਾਰਟਿਕੂਲਰਲੀ ਜਿਹੜੀ ਅੱਜ ਵਾਈਟ ਹਾਊਸ ਦੀ ਸਪੋਕਸਪਰਸਨ
ਬੀਬੀ ਕੈਰੋਲਿਨ ਲੇਵਿਟ ਨੇ ਦਿੱਤੀ ਔਰ ਟਰੰਪ ਨੇ ਖੁਦ ਕਿਹਾ। ਉਹਨਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਵੀ ਇਹ ਜਿਹੜੀ ਕੱਲ੍ਹ ਜਿਹੜਾ ਐਲਾਨਨਾਮਾ ਹੋਣਾ ਹੈ ਨਵੇਂ ਸੰਸਾਰ ਦਾ, ਜਿਸ ਨੂੰ ਟਰੰਪ ਨੇ ਅਮਰੀਕਾ ਲਿਬਰੇਸ਼ਨ ਡੇ ਕਿਹਾ, ਆਜ਼ਾਦੀ ਕਹਿੰਦਾ ਵੀ ਅਮਰੀਕਾ ਦੀ ਕੱਲ੍ਹ ਹੀ ਹੋਣੀ ਹੈ, ਮਤਲਬ ਕੱਲ੍ਹ ਤੋਂ ਇੱਕ ਨਵਾਂ ਅਮਰੀਕਾ ਸ਼ੁਰੂ ਹੋਏਗਾ। ਔਰ ਅਸੀਂ ਜਦੋਂ ਇਹ ਕਿਹਾ ਕਿ ਵੀ ਇਹ ਭਾਰਤ ਦਾ ਸਲੇਵਰੀ ਡੇ ਦੀ ਸ਼ੁਰੂਆਤ ਵੀ ਹੋ ਸਕਦੀ ਹੈ, ਬ੍ਰੇਕਅਪ ਇੰਡੀਆ, ਕਮ ਔਨ ਬੇਬੀ ਬ੍ਰੇਕਅਪ ਇੰਡੀਆ, ਇਹ ਵੀ ਲਾਈਨ ਹੋ ਸਕਦੀ ਹੈ। ਪਹਿਲਾਂ ਇਹ ਦੇਖ ਲਓ ਵੀ ਅਜੇ ਤਾਂ ਧਮਾਕਾ ਹੋਇਆ ਨਹੀਂ ਤਾਂ ਇੰਡੀਆ ਦਾ ਕੀ ਹਾਲ ਹੈ। ਲੂਮਿੰਗ US ਰੈਸੀਪ੍ਰੋਕਲ ਟੈਰਿਫਸ ਸਪੂਕ ਸਟਾਕ ਮਾਰਕੀਟਸ, ਸੈਂਸੈਕ ਫਾਲਸ 1390 ਪੁਆਇੰਟਸ। ਹੁਣ ਭਾਰਤ ਦੇ ਵਿੱਚ ਜਿਹੜਾ ਉਹਨਾਂ ਨੇ ਕਿੰਨੇ ਸ਼ੇਅਰ ਉਡੇ, ਸੈਂਸੈਕ 1.8%, ਨਿਫਟੀ 50 ਫਾਲਸ, IT ਸੈਕਟਰ 1.5%, बैंकिंग, रियलिटी, कंज्यूमर ड्यूरेबल स्टॉक क्रैश, गोल्ड प्राइसेस सर्ज टू रैकॉर्ड लैवल्स, सोना होर चढ़ गया कल दा। और जे उन्होंने कहा भी टैरिफ माइल्डर होए एक्सपैक्टेड नालों, फिर तो जिहड़ा वो IT सैक्टर फार्मा कुड लीड टू ए रीबाउंड। हुण गल कर ली ये नहीं है भी भारत तो आने वाली किहड़ी चीज़ दे उत्ते की टैरिफ लगदा है। ਹੁਣ ਆਲਮੋਸਟ $13 ਬਿਲੀਅਨ ਦੀ ਜਿਹੜੀ ਭਾਰਤ ਦੀ ਫਾਰਮਾਸਿਊਟੀਕਲ ਇੰਡਸਟਰੀ ਹੈ, ਅਮਰੀਕਾ 'ਚ ਜੈਨਰਿਕਸ ਜਿਹੜੀਆਂ ਜੈਨਰਿਕ ਹੈ ਮੈਡੀਸਨ ਦੀ, ਉਹ ਬਣਾਉਂਦੀਆਂ ਨੇ। ਅਮਰੀਕਾ ਜੇ ਅੰਦਾਜ਼ਨ ਕਹਿਣਾ ਹੋਏ ਕਿ ਹਰ ਤੀਸਰੀ ਡਰੱਗ ਜਿਹੜੀ ਜੈਨਰਿਕ ਹੈ ਉਹ ਮੇਡ ਇਨ ਇੰਡੀਆ। ਹੁਣ ਉਹਦੇ 'ਤੇ ਨਾ ਕੋਈ ਕੁਆਲਿਟੀ ਕੰਟਰੋਲ ਹੈ, ਨਾ ਕੋਈ ਦੂਜਾ। $13-14 ਬਿਲੀਅਨ ਬਣਾ ਰਹੇ ਨੇ, ਐਕਸਪੋਰਟ ਕਰ ਰਹੇ ਨੇ। ਅਮਰੀਕਾ ਤਾਂ ਵਾਪਸ ਕੀ ਦੇਣਾ ਅਮਰੀਕਾ ਨੇ। ਹੁਣ 42-43 ਬਿਲੀਅਨ ਦਾ ਟ੍ਰੇਡ ਡੈਫਿਸਿਟ ਹੈ ਇੰਡੀਆ ਔਰ ਭਾਰਤ ਦੀ ਟ੍ਰੇਡ 'ਚ। ਅਮਰੀਕਾ ਕਹਿੰਦਾ ਇਹਨੂੰ ਬਰਾਬਰ ਕਰੋ। ਹੁਣ ਬਰਾਬਰ ਦਾ ਕੀ ਹੈ, ਫਾਰਮਾਸਿਊਟੀਕਲ ਇੰਡਸਟਰੀ 'ਤੇ ਵੀ ਜੇ ਲੱਗਦਾ ਹੈ ਤੇ ਉਹ ਤਾਂ ਇਹਨਾਂ ਦੇ ਚੌਂਟੇ ਚੱਕ ਕੰਮ ਹੋ ਜਾਏਗਾ। ਤੇ ਜਾਂ ਇਨ ਦਾ ਲੌਂਗ ਰਨ ਉਹ ਆਪਣੀਆਂ ਫਾਰਮਾਸਿਊਟੀਕਲ ਕੰਪਨੀਆਂ ਇੱਥੇ ਲੈ ਕੇ ਆਉਣਗੇ, ਇੱਥੇ ਲਾਉਣਗੇ। ਫਿਰ FDA ਫੈਡਰਲ ਡਰੱਗ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਪੂਰਾ ਛਾਪਾ ਹੋਏਗਾ, ਨੌਕਰੀਆਂ ਅਮਰੀਕਾ 'ਚ ਹੋਣਗੀਆਂ। ਹੁਣ ਇਸ ਸਾਰੇ ਦੇ ਚੱਲਦੇ ਪੂਰਾ ਕਿ ਜੀ ਇਹ ਪਹਿਲਾ ਦਿਨ ਜਿਹੜਾ ਹੈ ਉਹਨਾਂ ਨੇ ਕਿਹਾ ਵੀ ਇਸ ਦਾ ਮਾਰਚ ਦੇ ਵਿੱਚ ਤਾਂ ਬਹੁਤ ਠੀਕ ਰਿਹਾ, ਉਹਨੇ ਬਿਲਕੁਲ ਬੇੜਾ ਗਰਕ ਕਰ ਦਿੱਤਾ ਹੈ। ਵੀ ਅਜੇ ਤਾਂ ਸਾਹਮਣੇ ਨਹੀਂ ਆਇਆ, ਪਰ ਇਹ ਸਾਰੇ ਨੇ ਗੋਲਡ ਪ੍ਰਾਈਸਿਸ ਔਰ ਦੂਜੇ ਵੀ ਨਵਾਂ ਹਿੱਟ ਰਿਕਾਰਡ ਹੋਇਆ ਔਰ ਇਹ ਇੰਨਾ ਡਿੱਗਿਆ। ਔਰ 2% ਜਿਹੜਾ ਹੈ ਉਹ ਆਲਮੋਸਟ ਸਾਰਾ ਕੁਝ ਥੱਲੇ ਜਾ ਕੇ ਡਿੱਗਿਆ। ਔਰ ਇਹ ਫਿਰ ਅੱਗੇ ਡੀਟੇਲ ਹੈ ਕਿ ਵੀ ਸਮਾਲਰ ਸਟਾਕਸ ਦਾ ਕੀ ਬਣਿਆ, ਕ੍ਰੈਸ਼ IT ਬੈਂਕਿੰਗ ਰਿਐਲਿਟੀ ਸਟਾਕਸ, ਵੋਲੇਟਿਲਿਟੀ ਟੂ ਕੰਟੀਨਿਊ। ਹੁਣ ਇਹ ਸਾਰਾ ਆਲਰੇਡੀ ਇੰਡੀਆ ਦੇ ਵਪਾਰੀਆਂ ਨੂੰ ਜਾਂ ਸ਼ੇਅਰ ਮਾਰਕੀਟ ਨੂੰ ਨਜ਼ਰ ਆ ਰਿਹਾ ਕਿ ਵੀ ਇਹ ਤਾਂ ਇੱਕੋ ਹੀ ਗੋ ਦੇ ਵਿੱਚ ਇਹਨਾਂ ਦਾ ਸਭ ਤੋਂ ਜ਼ਿਆਦਾ ਚਾਈਨਾ ਨੇ ਆਪਣੇ ਆਪ ਨੂੰ ਤਿਆਰ ਕੀਤਾ ਹੋਇਆ। ਚਾਈਨਾ ਦੀ ਇਕੋਨਮੀ ਦੂਜੇ ਤੀਜੇ, ਯੂਰਪ ਵਾਲੇ ਵੀ ਸੰਭਲ ਜਾਣਗੇ। ਕੈਨੇਡਾ ਹਾਲ ਦੀ ਘੜੀ ਤਾਂ ਅੱਖਾਂ ਦਿਖਾ ਰਿਹਾ, ਲੌਂਗ ਟਰਮ ਕੀ ਹੋਏਗਾ ਪਤਾ ਨਹੀਂ। ਸਭ ਤੋਂ ਜ਼ਿਆਦਾ ਜੇ ਕਿਸੇ ਦਾ ਇਹ ਵਿਸ਼ਵ ਗੁਰੂ ਵਾਲੇ ਜਿਹੜੇ ਨੇ ਇਹ ਮੰਗਤਿਆਂ ਤੱਕ ਆਉਣਗੇ ਜਾਂ ਇਹ ਇਹਨਾਂ ਦੀ ਇਕੋਨਮੀ ਨੂੰ ਜਿਹੜਾ ਉਹ ਹਾਰਮ ਕਰੇਗਾ, ਉਹ ਭਾਰਤ ਹੈ। ਔਰ ਇਹਦੇ 'ਤੇ ਕੱਲ੍ਹ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਨੇ ਉਹਨੇ ਇੰਡੀਆ ਨੂੰ ਰਗੜਾ ਦਿੱਤਾ। ਉਹਨਾਂ ਨੇ ਕਿਹਾ ਇੰਡੀਆ ਵਿਲ ਬੀ ਡਰੋਪਿੰਗ ਇਟਸ ਟੈਰਿਫਸ ਵੈਰੀ ਸਬਸਟੈਂਸ਼ੀਅਲੀ, ਟਰੰਪ ਸੇਜ਼ ਅਹੈਡ ਆਫ ਲਿਬਰੇਸ਼ਨ ਡੇ। ਉਹਨੇ ਕਿਹਾ ਜੀ ਮੈਨੂੰ ਇਹ ਪਤਾ ਲੱਗਿਆ, ਆਈ ਥਿੰਕ ਕਿ ਲੋਟ ਆਫ ਕੰਟਰੀਜ਼ ਆਪਣੀਆਂ ਟੈਰਿਫਸ ਘਟਾ ਰਹੀਆਂ ਨੇ, ਜਿਹੜੀਆਂ ਅਮਰੀਕਾ ਨੂੰ ਬਹੁਤ ਰਗੜਾ ਦੇ ਰਹੀਆਂ ਸੀ। ਯੂਰਪੀਅਨ ਯੂਨੀਅਨ ਦੇਖੋ ਕਾਰਜ਼ ਦੇ ਉੱਤੇ ਕੀ ਕਰਦੀ ਸੀ, ਆਲਰੇਡੀ ਉਹਨਾਂ ਨੇ ਡ੍ਰੌਪ ਕਰ ਦਿੱਤਾ ਹੈ। ਆਈ ਥਿੰਕ ਹੁਣ ਇਹ ਟਰੰਪ ਦੇ ਕੱਲ੍ਹ ਦੇ ਲਫ਼ਜ਼ ਨੇ, ਆਈ ਥਿੰਕ ਆਈ ਹਰਡ that India just a little while ago is going to be dropping its tariff very substantially. I said, why didn't somebody do this a long time ago? A lot of countries are going to be dropping their tariffs. ਉਹਨੇ ਕਿਹਾ ਇੰਡੀਆ ਮੈਨੂੰ ਹੁਣੇ ਹੀ ਲੱਗਿਆ ਵੀ ਬਹੁਤ ਸਾਰੀਆਂ ਆਪਣਾ ਜਿਹੜਾ ਅਮਰੀਕਨ ਚੀਜ਼ਾਂ ਦੇ ਉੱਤੇ ਟੈਰਿਫ ਲਾਉਂਦਾ ਸੀ ਘਟਾ ਰਿਹਾ। ਇਹ ਕਹਿੰਦਾ ਵੀ ਪਹਿਲਾਂ ਸੁੱਤੇ ਸੀ, ਪਹਿਲਾਂ ਕਿਉਂ ਨਹੀਂ ਕੀਤਾ ਬਈ। ਔਰ ਇਹੀ ਟੋਨ ਜਿਹੜੀ ਹੈ ਉਹ ਬੀਬੀ ਕੈਰੋਲਿਨ ਲਿਵੇਟੇ ਦੀ ਹੈ। ਔਰ ਉਹਨਾਂ ਨੇ ਇਹਨਾਂ ਦੇ ਆਪਣੀ PTI ਨਿਊਜ਼ ਏਜੰਸੀ ਨੇ ਹੈਡਲਾਈਨ ਲਾਈ ਹੈ, ਇੰਡੀਆ ਚਾਰਜਸ 100% ਟੈਰਿਫਸ ਔਨ ਐਗਰੀਕਲਚਰ ਗੁਡਸ, ਟਾਈਮ ਫॉर ਰੈਸੀਪ੍ਰੋਸਿਟੀ, ਵਾਈਟ ਹਾਊਸ ਔਨ ਈਵ ਆਫ April 2 ਡੈਡਲਾਈਨ। ਈਵ ਹੈ April 2 ਦੀ। ਉਹਨੇ ਬੀਬੀ ਨੇ ਕਿਹਾ ਕੈਰੋਲਿਨ ਲਿਵੇਟੇ ਨੇ ਕਿ ਵੀ ਇਹ ਦੇਖੋ ਵੀ ਕਿੰਨੀਆਂ ਅਨਫੇਅਰ ਪ੍ਰੈਕਟਿਸਿਸ ਨੇ। ਔਰ ਯੂਰਪੀਅਨ ਯੂਨੀਅਨ ਔਰ ਦੂਸਰੇ ਤਾਂ ਕਰ ਹੀ ਰਹੇ ਸੀ, ਇੰਡੀਆ ਦਾ ਹਾਲ ਦੇਖ ਲਓ ਕਿ ਵੀ ਉਹ ਜਿਹੜਾ ਸਾਡੇ ਉੱਤੇ ਜਿਹੜਾ ਸਾਡਾ ਕੋਈ ਮਾਲ ਉਹਨਾਂ ਦੇ ਜਾ ਨਹੀਂ ਸਕਦਾ ਐਗਰੀਕਲਚਰ ਪ੍ਰੋਡਕਟ,
ਤੇ ਜਿਹੜਾ ਉਹ ਜੋ ਸਾਡਾ ਹੁੰਦਾ ਉਹਦੇ ਤੇ 100% ਕਿਉਂਕਿ ਉਹਨਾਂ ਨੇ ਲਾਇਆ ਹੋਇਆ। ਉਹਨੇ ਕਿਹਾ ਵੀ ਹੁਣ ਇਹ ਮੌਕਾ ਹੈ ਕਿ ਵੀ ਇਫ ਯੂ ਲੁੱਕ ਐਟ ਦ ਅਨਫੇਅਰ ਟ੍ਰੇਡ ਪ੍ਰੈਕਟਿਸਿਸ from European Union, American dairy 700% tariff from Japan on American rice, ਫਿਰ ਕੈਨੇਡਾ ਦਾ ਉਹਨੇ ਜ਼ਿਕਰ ਕੀਤਾ ਹੈ, ਫਿਰ ਉਹਨੇ ਇੰਡੀਆ ਦਾ ਕੀਤਾ। ਉਹਨੇ ਕਿਹਾ ਵੀ ਇੰਡੀਆ ਤਾਂ ਸਾਡੇ ਪ੍ਰੋਡਕਟ ਨੂੰ ਜਿਹੜਾ ਉਹ ਵੜਨ ਨਹੀਂ ਦਿੰਦਾ ਐਗਰੀਕਲਚਰ ਨੂੰ। ਸੋ ਸਾਡਾ ਇਹ ਵੀ ਇੱਕ ਕੰਸਰਨ ਜ਼ਰੂਰ ਹੈ ਪੰਜਾਬ ਦੀ ਕਿਰਸਾਨੀ ਨੂੰ ਇਨ ਪਾਰਟਿਕੂਲਰ ਔਰ ਭਾਰਤ ਦੀ ਕਿਰਸਾਨੀ ਨੂੰ ਇਨ ਜਨਰਲ ਲੈ ਕੇ ਕਿ ਜੇ ਇਹਨਾਂ 24 ਘੰਟਿਆਂ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਇਸ ਵੇਲੇ ਇੰਡੀਆ ਤੇ ਪ੍ਰੈਸ਼ਰ ਹੈ, ਜਿਹਦੇ ਤੇ ਉਹ ਥੋੜਾ ਬਹੁਤ ਅੜਨ ਦੀ ਵੀ ਕੋਸ਼ਿਸ਼ ਕਰ ਰਹੇ ਨੇ, ਉਹ ਐਗਰੀਕਲਚਰ ਸੈਕਟਰ ਹੈ ਜਿਹਦੇ ਥੱਲੇ ਅੰਨ, ਦਾਣਾ, ਮਿਲਕ, ਦੂਜੇ ਤੀਜੇ। ਤੇ ਜੇ ਇਹਦੇ ਤੇ ਇਹਨਾਂ ਨੇ ਜਿਹੜਾ ਉਹ ਨੀਲ ਡਾਊਨ ਹੋ ਗਏ, ਗੋਡੇ ਟੇਕ ਦਿੱਤੇ, ਤੇ ਕਿਰਸਾਨੀ ਤਬਾਹ ਹੋ ਜਾਏਗੀ। ਪੰਜਾਬ ਦੀ ਵੀ ਹੋਏਗੀ, ਦੂਸਰੇ ਵੀ ਹੋਏਗੀ, ਕਿਉਂਕਿ ਅਮਰੀਕਨ ਪ੍ਰੋਡਕਟਸ ਦਾ ਮੁਕਾਬਲਾ ਨਹੀਂ ਕਰ ਸਕਦੇ ਚੀਪ, ਕਿਉਂਕਿ ਹੁਣ ਤੱਕ ਤਾਂ ਕਿਉਂਕਿ 100% ਟੈਰਿਫ ਲਾਉਣ ਕਰਕੇ ਉੱਥੇ ਮਹਿੰਗਾ ਸੀ, ਲੋਕਲ ਉਹਨਾਂ ਦਾ ਚੱਲਦਾ ਸੀ। ਫਿਰ ਇਹਨਾਂ ਦਾ ਸਾਰਾ, ਇਹ ਨਹੀਂ ਹੈ ਇਕੱਲਾ ਪੰਜਾਬ, ਹੁਣ ਸਾਰੀ ਡੇਅਰੀ ਇੰਡਸਟਰੀ ਦੇ ਵਿੱਚ ਲੀਡ ਤਾਂ ਅਮੁਲ, ਬਟਰ ਔਰ ਦੂਜੇ ਤੋਂ ਲੈ ਕੇ ਸਾਰਾ ਉਹ ਤਾਂ ਪ੍ਰੋਜੈਕਟ ਹੀ ਗੁਜਰਾਤ 'ਚ ਹੈ। ਔਰ ਇਹ ਈਵਨ ਲੌਂਗ ਟਰਮ, ਕਿਉਂਕਿ ਜੇ ਅਮਰੀਕਨ ਪ੍ਰੋਡਕਟ ਉੱਥੇ ਪਹੁੰਚ ਗਿਆ ਜਿਹੜਾ, ਉਹ ਤਾਂ ਉਹਨਾਂ ਦਾ ਬਿਲਕੁਲ ਕਿਰਸਾਨੀ ਦਾ ਬੇੜਾ ਗਰਕ, ਸੁਸਾਈਡਸ ਵੀ ਹੋਣਗੇ, ਲੋਕ ਕਿਸਾਨ ਸੜਕਾਂ ਦੇ ਉੱਤਰ ਆਉਣਗੇ। ਸੋ ਲੈਟ ਵੀ ਸੀ, ਕੱਲ੍ਹ ਅਸੀਂ ਬੈਠ ਕੇ ਜ਼ਿਕਰ ਕਰ ਰਹੇ ਹੋਵਾਂਗੇ ਕਿ ਵੀ ਟਰੰਪ ਸਾਹਿਬ ਨੇ ਇਹ ਵੀ ਹੋ ਸਕਦਾ ਅਖੀਰ ਤੇ ਕਹਿਣ ਵੀ ਮਾਰੇ ਨਾਲੋਂ ਭਜਾਇਆ ਚੰਗਾ, ਵੀ ਪਹਿਲਾਂ ਹੀ ਭੱਜ ਗਏ ਨੇ, ਹੁਣ ਕਾਹਨੂੰ ਮਾਰਨਾ, 1 ਮਹੀਨਾ ਹੋਰ ਦੇ ਦੇਣਗੇ ਵੀ ਕਰ ਲਓ, ਫਿਰ ਆਤੇ ਹੈ, ਫਿਰ ਦੇਖ ਲੈਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।